नाज़रीन इस टाइम मेरे नाल अजैब सिंह चट्ठा साहब मौजूद ने और तीजी पंजाबी जी कॉन्फ्रेंस है इन्होंने शिरकत की और इस टाइम करतारपुर यात्रा वास्ते भी साढ़े नाल आए ने इन्होंने कोलों इन्हों के विचार जानने। सब तो पहले सर दसो कि पंजाबी जबान अदब ते फन नूं फरोग देने वास्ते यह कॉन्फ्रेंस कितनी इंपॉर्टेंट सी। लाहौर कॉलेज फॉर वुमेन यूनिवर्सिटी ਵੱਲੋਂ ਕੀਤੀ ਗਈ तीसरी वर्ल्ड पंजाबी ਕਾਨਫਰੰਸ ਜਿਹਨੂੰ ਤੁਸੀਂ ਆਲਮੀ ਕਾਨਫਰੰਸ ਹੀ ਕਹਿੰਦੇ ਹੋ। ਮੈਂ ਕੈਨੇਡਾ ਤੋਂ ਆਇਆ ਹਾਂ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਇਹ 'ਚ ਹਿੱਸਾ ਲੈ ਕੇ ਜੀ। ਇਹਦੇ ਵਿੱਚ ਇਹਨਾਂ ਦੇ ਫਾਇਦੇ ਬਹੁਤ ਹੈਗੇ ਆ। ਇੱਕ ਇਹਦੇ ਨਾਲ ਤਾਂ ਪੰਜਾਬੀ ਜ਼ੁਬਾਨ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਜੀ, ਕਿਉਂਕਿ ਅਸੀਂ ਜੇ ਪੰਜਾਬੀ ਜ਼ੁਬਾਨ ਜਿਹੜੀ ਆਦੀ ਮਾਤ ਭਾਸ਼ਾ ਹੈਗੀ ਆ ਜੇ ਉਹਦੇ ਵਿੱਚ ਅਸੀਂ ਗਿਆਨ ਲਈਏ ਸਾਨੂੰ ਸੌਖਾ ਤੇ ਛੇਤੀ ਸਿੱਖ ਲੈਂਦੇ ਆ। ਜਦੋਂ ਅਸੀਂ ਬਗਾਨੀਆਂ ਭਾਸ਼ਾ ਦੇ ਵਿੱਚ ਇੰਗਲਿਸ਼ ਦੇ ਵਿੱਚ ਗਿਆਨ ਲੈਣ ਦੀ ਕੋਸ਼ਿਸ਼ ਕਰਦੇ ਹੈਗੇ ਆ ਉਹਦੇ ਨਾਲ ਬੱਚਿਆਂ 'ਚ ਵੀ ਡਿਪਰੈਸ਼ਨ ਆ ਤੇ ਮਾਪਿਆਂ ਉੱਪਰ ਵੀ ਫਾਈਨੈਂਸ਼ੀਅਲੀ ਬੋਝ ਹੈਗਾ। ਇਸ ਕਰਕੇ ਇਹੋ ਜਿਹੀਆਂ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਹੈਗੀਆਂ। ਅੱਛਾ, ਤੁਸੀਂ ਇਸ ਟਾਈਮ ਪੰਜਾਬ 'ਚ ਮੌਜੂਦ ਹੋ, ਤੁਸੀਂ ਪ੍ਰਦੇਸ਼ 'ਚ ਕਿੰਨਾ ਚੈਲੰਜਸ ਦਾ ਸਾਹਮਣਾ ਕਰਦੇ ਹੋ? ਪੰਜਾਬ ਦੇ ਅੰਦਰ ਤੇ ਮਾਂ ਬੋਲੀ ਪੰਜਾਬੀ ਬੋਲੀ ਵੀ ਜਾਂਦੀ ਹੈ, ਸਮਝੀ ਵੀ ਜਾਂਦੀ ਹੈ ਔਰ ਦਰਸਗਾਹਾਂ ਦੇ ਅੰਦਰ ਪੜ੍ਹਾਈ ਵੀ ਜਾਂਦੀ ਹੈ। ਹੁਣ ਜਿਸ ਦੇਸ਼ ਨਾਲ ਤੁਸੀਂ ਤਾਲੁਕ ਰੱਖਦੇ ਹੋ, ਜਿੱਥੇ ਤੁਸੀਂ ਆਪਣਾ ਮਾਮਲਾ ਤੇ ਜ਼ਿੰਦਗੀ ਲੈ ਕੇ ਚੱਲਦੇ ਹੋ, ਉੱਥੇ ਤੇ ਇੰਟਰਨੈਸ਼ਨਲ ਜ਼ਬਾਨ ਅੰਗਰੇਜ਼ੀ ਚੱਲਦੀ ਹੈ ਤੇ ਕਿੰਨਾ ਚੈਲੰਜਸ ਦਾ ਸਾਹਮਣਾ ਰਹਿੰਦਾ ਤੁਹਾਨੂੰ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਦੀ ਤਰਬੀਅਤ ਔਰ ਪਰਵਰਿਸ਼ ਦੇ ਹਵਾਲੇ ਨਾਲ, ਖਾਸ ਕਰ ਜ਼ਬਾਨ ਦੇ ਹਵਾਲੇ ਨਾਲ? ਮੇਰੀ ਗੱਲ ਪਹਿਲਾਂ ਪੰਜਾਬੀ ਪੰਜਾਂ ਦਰਿਆਵਾਂ ਦੀ ਪੰਜਾਬ ਦੀ ਇੱਕ ਮੰਨਦੇ ਸੀ ਪੰਜਾਂ ਦਰਿਆਵਾਂ ਦੀ ਹੈਗੀ ਆ, ਪਰ ਅੱਜ ਕੱਲ ਇਹ 7 ਸਮੁੰਦਰਾਂ ਦੀ ਭਾਸ਼ਾ ਬਣ ਚੁੱਕੀ ਹੈਗੀ ਆ। ਕੱਲਾ ਪਾਕਿਸਤਾਨ ਭਾਰਤ ਦੇ ਵਿੱਚ ਹੀ ਪੰਜਾਬੀ ਭਾਸ਼ਾ ਨਹੀਂ ਗੀ, ਹੁਣ ਦੁਨੀਆ ਦੇ ਵਿੱਚ ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਜਿਹੜਾ ਵੀ ਮਰਜ਼ੀ ਯੂਰਪ ਦਾ ਲੈ ਲਓ ਉੱਥੇ ਪੰਜਾਬੀ ਜਾ ਚੁੱਕੇ ਹੈਗੇ ਆ। ਜਿੱਥੇ ਪੰਜਾਬੀ ਲੈ ਕੇ ਆਪਣੀ ਜ਼ੁਬਾਨ ਵੀ ਲੈ ਕੇ ਗਏ ਹੈਗੇ, ਆਪਣਾ ਸੱਭਿਆਚਾਰ ਵੀ ਨਾਲ ਲੈ ਕੇ ਗਏ ਹੈਗੇ ਆ। ਹੁਣ ਪੰਜਾਬੀ ਨੂੰ ਖਤਰਾ ਕੋਈ ਨਹੀਂਗਾ। ਅਸੀਂ ਰੌਲਾ ਜ਼ਰੂਰ ਪਾ ਰਹੇ ਹੈਗੇ ਆ ਵੀ ਪੰਜਾਬੀ ਗਈ। ਹੁਣ ਪੰਜਾਬੀ ਕਿਸੇ ਦੇ ਲੈਣ ਦੀ ਨਹੀਂ ਗੀ। ਇਹ ਪੰਜਾਬੀ ਕਦੇ ਖਤਮ ਨਹੀਂ ਹੋਣੀ। ਜਿਹਨਾਂ ਕੰਟਰੀਆਂ 'ਚ ਬੈਠੇ ਹੈਗੇ ਆ ਅਸੀਂ ਭਾਸ਼ਾ ਦੇ ਨਾਲ ਆਪਣਾ ਸੱਭਿਆਚਾਰ ਵੀ ਉੱਥੇ ਨਾਲ ਹੀ ਲੈ ਕੇ ਗਏ ਹੋਏ ਆ। ਬਿਲਕੁਲ। ਅੱਛਾ, ਇੱਕ ਖਾਸ ਚੀਜ਼ ਦੇਖੀ ਜਾਂਦੀ ਹੈ ਕਿ ਪੰਜਾਬੀ ਜ਼ਬਾਨ ਹੀ ਨਹੀਂ ਬਲਕਿ ਸਾਡੇ ਸਿੱਖ ਭਰਾ ਜਿਹੜੇ ਨੇ ਆਪਣੀ ਸਕਾਫਤ ਨਾਲ ਵੀ ਬੜੇ ਇੰਟੈਕਟ ਹੈਗੇ ਨੇ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਆਪਣੀ ਸਕਾਫਤ ਨੂੰ ਜ਼ਿੰਦਾ ਰੱਖਿਆ ਹੈ ਪੂਰੀ ਦੁਨੀਆ ਦੇ ਅੰਦਰ। ਤੁਸੀਂ ਇਸ ਬਾਰੇ ਕੀ ਕਹੋਗੇ? ਪੰਜਾਬੀ ਜ਼ਬਾਨ ਜਿਹੜੀ ਹੈਗੀ ਉਹ ਇਕੱਲੀ ਸਿੱਖਾਂ ਦੀ ਨਹੀਂ ਜੀ। ਪੰਜਾਬੀ ਜ਼ਬਾਨ ਸਿੱਖਾਂ ਦੀ ਵੀ ਆ, ਮੁਸਲਮਾਨਾਂ ਦੀ ਵੀ ਆ, ਹਿੰਦੂਆਂ ਦੀ ਆ ਵੀ ਆ, ਈਸਾਈਆਂ ਦੀ ਵੀ ਹੈਗੀ ਆ। ਮੈਂ ਵੀ ਗੱਲ ਕਰਦਾ ਹਮੇਸ਼ਾ ਪੰਜਾਬੀਆਂ ਦੀ ਗੱਲ ਕਰਦੇ ਹੈਗੇ ਆ। ਉਹਦੇ ਵਿੱਚ ਅਸੀਂ ਅਖਲਾਕ ਦੇ ਉੱਪਰ ਥੋੜਾ ਜਿਹਾ ਲੱਗਦਾ ਸੀ ਪਿਛੜੇ ਹੋਏ ਸੀਗੇ। ਅਖਲਾਕ ਦੀ ਪੜ੍ਹਾਈ ਸਕੂਲਾਂ 'ਚ ਕਰਾਈ ਨਹੀਂ ਜਾਂਦੀ। ਉਹਦੇ ਲਈ ਅਸੀਂ ਚੌਹਾਂ ਹੀ ਧਰਮਾਂ ਜਗਤ ਪੰਜਾਬੀ ਸਭਾ ਵੱਲੋਂ ਚੌਹਾਂ ਹੀ ਧਰਮਾਂ ਦੇ ਵਿੱਚ ਜੋ ਅਖਲਾਕ ਬਾਰੇ ਲਿਖਿਆ ਹੈਗਾ ਉਹ ਕਿਤਾਬ ਡਾਕਟਰ ਮੁਜਾਹਿਦਾ ਜੀ ਸਾਡੇ ਨਾਲ ਸੀਗੇ ਤੇ ਡਾਕਟਰ ਸੁਲਮਨ ਨਾਜ਼ ਸਾਹਿਬ ਸੀਗੇ ਤੇ ਡਾਕਟਰ ਹਰਫੂਲ ਤੇ ਪ੍ਰਿੰਸੀਪਲ ਕਰਨਪ੍ਰੀਤ ਕੌਰ ਧਾਮੀ, ਚੌਹਾਂ ਵੱਲੋਂ ਹੀ ਚੌਹਾਂ ਧਰਮਾਂ ਦੇ ਉੱਪਰ ਅਖਲਾਕ ਦੇ ਉੱਪਰ ਕਿਤਾਬ ਵੀ ਲਿਖੀ ਗਈ ਹੈਗੀ ਆ। ਤੇ ਉਹਦੇ ਲਈ ਮੈਂ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਾਈਸ ਚਾਂਸਲਰ ਸਾਹਿਬ ਨੂੰ ਮਿਲ ਰਿਹਾ ਹੈਗਾ ਵਾਂ, ਡਾਕਟਰ ਮੁਜਾਹਿਦਾ ਭੱਟ ਜੀ ਨਾਲ ਵੀ ਗੱਲ ਹੋ ਗਈ ਹੈਗੀ ਆ। ਸਾਨੂੰ ਪੰਜਾਬੀ ਭਾਸ਼ਾ ਬਚਾਉਣ ਦੇ ਲਈ ਜਿਹੜਾ ਗਿਆਨ ਤੇ ਵਿਗਿਆਨ ਹੋਰ ਭਾਸ਼ਾ ਵਿੱਚ ਪਿਆ ਹੈਗਾ ਸਾਨੂੰ ਟਰਾਂਸਲੇਟ ਕਰਨਾ ਚਾਹੀਦਾ ਹੈਗਾ ਤਾਂ ਕਿ ਅਸੀਂ ਵੱਧ ਤੋਂ ਵੱਧ ਆਪਣੇ ਪੰਜਾਬੀ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਗਿਆਨ ਆਪਦੀ ਭਾਸ਼ਾ 'ਚ ਮਾਤ ਭਾਸ਼ਾ 'ਚ ਦੇ ਸਕੀਏ। ਜੇ ਰਸ਼ੀਆ ਕਾਮਯਾਬ ਆ, ਜਰਮਨ ਕਾਮਯਾਬ ਆ, ਚਾਈਨਾ ਕਾਮਯਾਬ ਹੈਗਾ ਤੇ ਅਸੀਂ ਕਿਉਂ ਇਹ ਅੰਗਰੇਜ਼ੀ ਦੇ ਮਗਰ ਪਏ ਹੋਏ ਹੈਗੇ ਆ? ਸਾਨੂੰ ਅੰਗਰੇਜ਼ੀ ਨੂੰ ਭਾਸ਼ਾ ਦੇ ਤੌਰ ਤੇ ਸਿੱਖ ਲੈਣਾ ਚਾਹੀਦਾ। ਜਿਹੜਾ 2 ਸਾਲ ਜਾਂ 3 ਸਾਲ ਵਿੱਚ ਸਿੱਖ ਲਾਂਗੇ, ਪਰ ਗਿਆਨ ਜਿਹੜਾ ਅੰਗਰੇਜ਼ੀ 'ਚ ਲੈਣ ਦਾ ਉਹ ਗਲਤ ਢੰਗ ਹੈਗਾ ਵਾ, ਉਹ ਨਹੀਂ ਕਰਨਾ ਚਾਹੀਦਾ। ਤੁਹਾਡਾ ਮਤਲਬ ਹੈ ਕਿ ਫਿਕਰ ਜਿਹੜੀ ਤਖਯੁਲ ਉਹ ਪੰਜਾਬ ਦੀ ਪੰਜਾਬੀ ਜ਼ਬਾਨ 'ਚ ਹੀ ਹੋ ਸਕਦੀ ਹੈ। ਅੱਛਾ, ਆਪਣਾ ਆਖਿਰ 'ਚ ਤੁਸੀਂ ਦੱਸੋ ਕਿ ਇਸ ਕਾਨਫਰੰਸ ਦੇ ਤੀਸਰੇ ਰੋਜ਼ ਤੁਸੀਂ ਅੱਜ ਕਰਤਾਰਪੁਰ ਦਾ ਵਿਜ਼ਿਟ ਕੀਤਾ ਹੈ, ਇਹ ਕਿੰਨਾ ਐਸਾ ਇਕਦਾਮ ਹੈਗਾ ਹੈ ਖਾਸ ਕਰ ਆਪਣੀ ਸਕਾਫਤ ਨੂੰ ਪ੍ਰਮੋਟ ਕਰਨ ਦੇ ਹਵਾਲੇ ਨਾਲ, ਖਾਸ ਕਰ ਪੂਰੀ ਦੁਨੀਆ ਦੇ ਜਿਹੜੀ ਸਾਡੀ ਸਿੱਖ ਕਮਿਊਨਿਟੀ ਨੇ ਉਹਨਾਂ ਨੂੰ ਦੱਸਣਾ ਕਿ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ, ਮੁਹੱਬਤਾਂ ਵੰਡੀਆਂ ਜਾ ਰਹੀਆਂ ਔਰ ਪੂਰੀ ਦੁਨੀਆ 'ਚ ਮੁਹੱਬਤਾਂ ਪਹੁੰਚਾਉਣ ਦਾ ਜ਼ਰੀਆ ਹੈ। ਤੁਹਾਡੇ ਕੀ ਵਿਚਾਰ ਨੇ? ਮੈਂ ਬਹੁਤ ਧੰਨਵਾਦੀ ਹਾਂ ਪਾਕਿਸਤਾਨ ਦੀ ਗੌਰਮੈਂਟ ਦਾ। ਇਹਨਾਂ ਦੇ ਬਹੁਤ ਸਿੱਖ ਸਾਰੇ ਹੀ ਇਕੱਲੇ ਹਿੰਦੁਸਤਾਨ ਦੇ ਨਹੀਂ ਦੁਨੀਆ ਦੇ ਸਾਰੇ ਹੀ ਸਿੱਖ ਇਹਨਾਂ ਦੇ ਬਹੁਤ ਵੱਡੇ ਧੰਨਵਾਦੀ ਆ। ਇਮਰਾਨ ਖਾਨ ਦਾ ਨਾਂ ਜੇ ਮੈਂ ਕਹਿਣਾ ਹੋਵੇ ਤੇ ਜਿਹੜੇ ਪੀਰ ਜਿਨ੍ਹਾਂ ਨੇ ਗੁਰੂ ਹਰਮੰਦਰ ਸਾਹਿਬ ਦਾ ਨਾਂ ਜਿਹੜਾ ਨੀਂਹ ਪੱਥਰ ਰੱਖਿਆ ਸੀਗਾ, ਹਜ਼ਰਤ ਮੈਨੂੰ ਨਾਂ ਦਿਮਾਗ ਵਿੱਚੋਂ ਇੱਕਦਮ ਨਹੀਂ ਮੈਨੂੰ ਆ ਰਿਹਾ, ਇਹ ਉਹਨਾਂ ਦੇ ਬਰਾਬਰ ਇਹਨਾਂ ਦਾ ਨਾਂ ਪਹੁੰਚ ਗਿਆ ਹੈਗਾ। ਪ੍ਰਮਾਤਮਾ ਇਹਨਾਂ ਦੀ ਹਮੇਸ਼ਾ ਹੀ ਦੁਨੀਆ ਤੇ ਜਿੰਨਾ ਚਿਰ ਸਿੱਖ ਜਗਤ ਜਿੰਦਾ ਰਹੂਗਾ ਉਹਨਾਂ